ਇੱਕ ਲੰਮੇ ਸਮੇਂ ਤੋਂ ਉੱਥੇ ਜਿਹੜੀ ਮਸੀਤ ਹੈ ਜਾਂ ਮਦਰਸਾ ਹੈ ਜਿਹੜਾ ਉਹਦੇ ਚੱਲਦਾ ਸੀ, ਉਹਨੂੰ ਇਲੀਗਲ ਕੰਸਟਰਕਸ਼ਨ ਕਹਿ ਕੇ ਢਾਇਆ ਗਿਆ ਤੇ ਕੋਰਟ ਦੇ ਵਿੱਚੋਂ ਸਟੇ ਮਿਲ ਚੁੱਕਿਆ ਸੀ। ਜਿਵੇਂ ਪੁਲਿਸ ਨੇ ਉੱਥੇ ਕਾਰਵਾਈ ਕੀਤੀ ਆ ਤੇ ਲੋਕਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਫਿਰ ਉੱਥੇ ਲਾਠੀ ਚਾਰਜ ਕਰਕੇ ਲੋਕਾਂ ਤੇ ਤਸ਼ੱਦਦ ਕਰਕੇ ਤੇ ਉਹਨੂੰ ਢਾਇਆ ਗਿਆ ਤੇ ਫਿਰ ਜਿਹੜਾ ਵਿਰੋਧ ਹੋਇਆ ਤੇ ਫਿਰ ਜਿਵੇਂ 6 ਲੋਕ ਜਿਹੜੇ ਆ ਮਤਲਬ ਮੁਸਲਮਾਨ ਭਾਈਚਾਰੇ ਵੱਲੋਂ ਉਹਨਾਂ ਦੀ ਮੌਤ ਜਿਹੜੀ ਆ ਸਾਰੀ ਪੁਲਿਸ ਕਾਰਵਾਈ 'ਚ ਹੋਈ ਆ। ਇੱਕ ਮੈਸੇਜ ਕਨਵੇ ਕਰ ਰਹੇ ਆ ਵੀ ਤੁਸੀਂ ਸਾਡੇ ਗੁਲਾਮ ਤੇ ਤੁਹਾਨੂੰ ਜਿਹੜੇ ਗੁਲਾਮ ਹੁੰਦੇ ਆ ਉਹਨਾਂ ਨੂੰ ਬੋਲਣ ਦਾ ਹੱਕ ਨਹੀਂ ਹੁੰਦਾ, ਉਹਨਾਂ ਨੂੰ ਵਿਰੋਧ ਕਰਨ ਦਾ ਹੱਕ ਨਹੀਂ ਹੁੰਦਾ। ਤੇ ਜੇ ਤਾਂ ਤੁਸੀਂ ਮਤਲਬ ਜਿੱਦਾਂ ਅਸੀਂ ਰੱਖਦੇ ਹਾਂ ਤੁਹਾਨੂੰ, ਜਿਸ ਦਿਨ ਸਾਡਾ ਜੀਅ ਕੀਤਾ ਤੁਹਾਨੂੰ ਕੁੱਟਣ ਮਾਰਨ ਦਾ ਤੇ ਅਸੀਂ ਕੁੱਟ ਲਿਆ ਤੇ ਜੇ ਕੁੱਟਣ ਤੋਂ ਬਾਅਦ ਫਿਰ ਤੁਸੀਂ ਸੀ ਵੀ ਨਾ ਕਰਨੀ ਆ ਤੇ ਜੇ ਤੁਸੀਂ ਸੀ ਵੀ ਕਰੋਗੇ ਤਾਂ ਅਸੀਂ ਤੁਹਾਨੂੰ ਬਸਣ ਜੋਗੇ ਵੀ ਨਾ ਛੱਡਣਾ। ਕੋਈ ਵੀ ਮਤਲਬ ਬੰਦਾ ਹੁੰਦਾ ਵੀ ਅਗਲਾ ਕਹਿੰਦਾ ਮੈਂ ਸੜਕ ਤੇ ਉਤਰ ਕੇ ਆਪ ਲੜ ਲੂੰ, ਪਰ ਜਦੋਂ ਉਹਦਾ ਘਰ ਉੱਜੜਦਾ ਆ, ਜਦੋਂ ਪਿੱਛੇ ਜਵਾਕ ਸੜਕਾਂ ਤੇ ਆ ਜਾਂਦੇ ਆ, ਫਿਰ ਜਿਹੜਾ ਇੱਕ ਇਮੋਸ਼ਨਲ ਟਰੋਮਾ ਹੁੰਦਾ ਉਹ ਤੋਂ ਫਿਰ ਬੰਦਾ ਬਚਣ ਦੀ ਕੋਸ਼ਿਸ਼ ਕਰਦਾ ਜੀ। ਫਿਰ ਬਚਣ ਦੀ ਕੋਸ਼ਿਸ਼ ਕੀ ਆ ਵੀ ਫਿਰ ਕਹਿੰਦਾ ਬੰਦਾ ਚਲੋ ਜਿਵੇਂ ਰੱਖਦੇ ਆ ਉਵੇਂ ਰਹੀਏ। ਗਿਆਨ ਗੋਦੜੀ ਦੇ ਵਿੱਚ ਜਿਹੜਾ ਤੁਸੀਂ ਗੁਰਦੁਆਰਾ ਸਾਹਿਬ ਦੀ ਗੱਲ ਕਰਦੇ ਹੋ, ਉਹ ਤੁਹਾਨੂੰ ਥਾਂ ਕਿਤੇ ਹੋਰ ਦੇ ਦਿੰਦੇ ਆ, ਇਸ ਥਾਂ ਤੋਂ ਹਟ ਕੇ ਦੇ ਦਿੰਦੇ ਆ, ਉੱਥੇ ਤੁਸੀਂ ਜਾ ਕੇ ਗੁਰਦੁਆਰਾ ਸਾਹਿਬ ਸਥਾਪਿਤ ਕਰ ਲਓ। ਸੋ ਮਤਲਬ ਗੱਲ ਇਕੱਲੀ ਮਸਜਿਦਾਂ ਦੀ ਜਾਂ ਮਸੀਤਾਂ ਦੀ ਨਹੀਂ ਹੈ, ਹੋਰ ਘੱਟ ਗਿਣਤੀਆਂ ਦੀ ਨਹੀਂ ਹੈ। ਇਵੈਂਚੁਅਲੀ ਇਹ ਗੱਲ ਸਿੱਖਾਂ ਨੂੰ ਵੀ ਹੰਢਾਉਣੀ ਪੈਣੀ ਹੈ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਅਸੀਂ ਹੁਣ ਗੱਲ ਕਰੀਏ, ਜਿਵੇਂ ਮੈਂ ਪਿਛਲੇ ਸੈਗਮੈਂਟ ਦੇ ਵਿੱਚ ਥੋੜ੍ਹਾ ਜਿਹਾ ਜ਼ਿਕਰ ਕੀਤਾ ਸੀਗਾ ਕਿ ਉੱਤਰਾਖੰਡ ਦੇ ਵਿੱਚ ਹਲਦਵਾਨੀ ਦੇ ਮੁਕਾਮ ਦੇ ਉੱਤੇ ਜਿਹੜੀ ਮਸਜਿਦ ਢਾਹੀ ਗਈ ਹੈ। ਹੁਣ ਉਹ ਹਮੇਸ਼ਾ ਇਹੀ ਦੇਖਿਆ ਜਾਂਦਾ ਕਿ ਜੀ ਇਹ ਜਿਹੜੀਆਂ ਇਲੀਗਲ ਸੈਟਲਮੈਂਟਸ ਨੇ, ਇਲੀਗਲ ਕਾਲੋਨੀਜ਼ ਬਣੀਆਂ ਹੋਈਆਂ ਨੇ, ਇਹਨਾਂ ਲੋਕਾਂ ਨੂੰ ਇੱਥੋਂ ਉਜਾੜੋ। ਇਹ ਜਿਹੜਾ ਵਰਤਾਰਾ ਸਟੇਟ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਜਦੋਂ ਕੀਤਾ ਜਾਂਦਾ, ਇਹ ਬਹੁਤੀ ਵਾਰੀ ਭਾਰਤ ਦੇ ਵਿੱਚ 99% ਜਦੋਂ ਅਸੀਂ ਦੇਖਦੇ ਹਾਂ ਉਹ ਘੱਟ ਗਿਣਤੀਆਂ ਦੇ ਖਿਲਾਫ ਹੀ ਹੁੰਦਾ। ਕਿਤੇ ਵੀ ਹੋਵੇ, ਸਿੱਖਾਂ ਖਿਲਾਫ ਵੀ ਦੇਖਣ ਨੂੰ ਮਿਲਿਆ ਤੇ ਹੁਣ ਇਹ ਮੁਸਲਮਾਨਾਂ ਦੇ ਖਿਲਾਫ ਕੀਤਾ ਜਾ ਰਿਹਾ ਹੈ। ਤੋ ਜਿਹੜਾ ਇਹ ਹਲਦਵਾਨੀ ਦੇ ਵਿੱਚ ਹੁਣ ਮਸਜਿਦ ਢਾਹ ਕੇ ਇਹ ਕਹਿ ਕੇ ਢਾਹੀ ਗਈ ਕਿ ਜੀ ਇਹ ਜਿਹੜੀ ਹੈ ਰੇਲਵੇ ਦੀ ਜ਼ਮੀਨ ਦੇ ਉੱਤੇ ਬਣੀ ਹੋਈ ਸੀ ਤੇ ਇਲੀਗਲ ਇਨਕਰੋਚਮੈਂਟ ਹੈਗੀ ਹੈ ਤੇ ਇਹਨੂੰ ਅਸੀਂ ਖ਼ਤਮ ਕਰਨਾ। ਤੇ ਦੂਜੇ ਪਾਸਿਓਂ ਮਤਲਬ ਮੁਸਲਮਾਨ ਜਿਹੜੇ ਕਾਉਂਸਲਰ ਵੀ ਹੈਗੇ ਆ, ਇਲੈਕਟਡ ਅਫੀਸ਼ੀਅਲਸ ਨੇ, ਉਹਨਾਂ ਵੱਲੋਂ ਸਿੱਧੇ ਤੌਰ 'ਤੇ ਕਿਹਾ ਜਾ ਰਿਹਾ ਵੀ ਭਾਈ ਇਹ ਜਿਹੜਾ ਕੇਸ ਹੈ ਉਹ ਅਦਾਲਤ ਦੇ ਵਿੱਚ ਅਸੀਂ ਲੈ ਕੇ ਗਏ ਹੋਏ ਹਾਂ, ਅਦਾਲਤੀ ਕਾਰਵਾਈ ਹੋ ਲੈਣ ਦਿਓ ਤੇ ਉਸ ਤੋਂ ਬਾਅਦ ਜੋ ਵੀ ਅਦਾਲਤ ਦਾ ਫੈਸਲਾ ਹੋਊਗਾ ਉਸ ਨੂੰ ਅਸੀਂ ਮੰਨ ਲਵਾਂਗੇ। ਪਰ ਪ੍ਰਸ਼ਾਸਨ ਵੱਲੋਂ ਕਾਹਲੀ ਦੇ ਨਾਲ ਜਿਹੜਾ ਇਹ ਕਦਮ ਪੁੱਟਿਆ ਗਿਆ ਤੇ ਉਹਦੇ ਵਿੱਚ ਬਾਅਦ ਦੇ ਵਿੱਚ ਜਦੋਂ ਲੋਕਲਸ ਵੱਲੋਂ ਪ੍ਰੋਟੈਸਟ ਕੀਤਾ ਗਿਆ, ਉੱਥੇ ਫਿਰ ਹਿੰਸਾ ਹੋਈ ਹੈ। ਰਜਿਸਟ ਪ੍ਰੋਟੈਸਟਰਸ ਵੱਲੋਂ ਕੀਤਾ ਗਿਆ ਤੇ 5 ਬੰਦਿਆਂ ਦੇ ਜਿਹੜੇ ਮਰਨ ਦੀ ਵੀ ਉੱਥੇ ਜਿਹੜੀ ਖਬਰ ਹੈ ਉਹ ਆਉਂਦੀ ਹੈ ਸਾਡੇ ਸਾਹਮਣੇ। ਸੋ ਮਤਲਬ ਹੁਣ ਇਹ ਸਿਚੁਏਸ਼ਨ ਇੰਝ ਲੱਗਦਾ ਜਿਵੇਂ ਕ੍ਰੀਏਟ ਕੀਤੀ ਜਾ ਰਹੀ ਹੈ। ਉੱਤਰਾਖੰਡ ਉਹ ਸਟੇਟ ਹੈ ਜਿੱਥੇ ਮੁਸਲਮਾਨਾਂ ਦੀ ਆਬਾਦੀ ਵੀ ਹੈਗੀ ਹੈ ਤੇ ਕਿਤੇ ਨਾ ਕਿਤੇ ਰਾਮ ਮੰਦਰ ਦੇ ਨਾਲ ਜੋੜ ਕੇ ਜਦੋਂ ਅਸੀਂ ਦੇਖਦੇ ਹਾਂ ਵੀ ਭਾਜਪਾ ਵੱਲੋਂ ਇਹ ਸਿਚੁਏਸ਼ਨ ਇੰਝ ਤਾਂ ਨਹੀਂ ਬਣਾਈ ਜਾ ਰਹੀ ਵੀ ਇਹਨੂੰ ਇੱਕ ਨਵਾਂ ਇਸ਼ੂ ਖੜਾ ਕੀਤਾ ਜਾਵੇ। ਉੱਥੇ ਆਲਰੇਡੀ ਜਦੋਂ ਅਸੀਂ ਦੇਖਦੇ ਹਾਂ ਜਿਹੜੇ ਕਾਨੂੰਨ ਨੇ ਉਹ ਇਸ ਕਿਸਮ ਦੇ ਬਣਾਏ ਜਾ ਰਹੇ ਆ ਤੇ ਮੁਸਲਮਾਨਾਂ ਨੂੰ ਟਾਰਗੇਟ ਕਰਨ ਦੀ ਜਿਹੜੀ ਲਾਈਨ ਹੈ ਵੀ ਪੋਲਰਾਈਜੇਸ਼ਨ ਇਸ ਕਿਸਮ ਤੱਕ ਵਧਾਈ ਜਾਵੇ ਤਾਂ ਕਿ ਜਿਹੜੀਆਂ ਚੋਣਾਂ ਨੇ ਉਹ ਜਿੱਤੀਆਂ ਜਾਣ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਇਹ ਤਾਂ ਭਾਰਤ ਦੀ ਸਿਆਸਤ ਦਾ ਅਸੀਂ ਕਹਿ ਸਕਦੇ ਕਰੈਕਟਰ ਆ ਵੀ ਜਿੱਥੇ ਤੁਸੀਂ ਘੱਟ ਗਿਣਤੀਆਂ ਦੇ ਉੱਤੇ ਜਿਹੜਾ ਵੱਧ ਜ਼ੁਲਮ ਕਰਦਾ ਆ ਉਹਦੇ ਹੀ ਜਿੱਤਣ ਦੇ ਵੱਧ ਚਾਂਸ ਹੁੰਦੇ ਆ ਭਾਰਤ ਦੀ ਇਲੈਕਟੋਰਲ ਪੋਲਿਟਿਕਸ ਦੇ ਵਿੱਚ। ਤੇ ਇਸ ਗੱਲ ਨੂੰ ਭਾਜਪਾ ਜਿਹੜੀ ਆ ਉਹ ਬਹੁਤ ਚੰਗੀ ਤਰ੍ਹਾਂ ਸਮਝਦੀ ਆ ਤੇ ਭਾਜਪਾ ਦਾ ਜਿਹੜਾ ਹੁਣ ਤੱਕ ਦਾ ਸਫ਼ਰ ਰਿਹਾ ਸਿਆਸਤ ਦਾ ਉਹ ਸਾਰਾ ਇਸੇ ਤੇ ਕੇਂਦਰਿਤ ਰਿਹਾ। ਤੁਸੀਂ ਦੇਖੋ ਰੱਥ ਯਾਤਰਾ ਕੱਢਣ ਤੋਂ ਲੈ ਕੇ ਰਾਮ ਮੰਦਿਰ ਦੀ ਸਾਰੀ ਮੂਵਮੈਂਟ ਹੋ ਗਈ ਤੇ ਮੁਸਲਮਾਨਾਂ ਦਾ ਕਤਲੇਆਮ ਹੋ ਗਿਆ ਤੇ ਆ ਹੁਣ ਨਵੀਆਂ ਚੋਣਾਂ ਆ ਰਹੀਆਂ ਨੇ ਤਾਂ ਫਿਰ ਮਤਲਬ ਉਹੀ ਉਸੇ ਤਰ੍ਹਾਂ ਦਾ ਮਾਹੌਲ ਇੱਕ ਸਾਰੇ ਮੁਲਕ ਦੇ ਵਿੱਚ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸਿੱਖ ਵੀ ਇਸੇ ਜਿਹੜੀ ਭਾਰਤੀ ਇਹ ਪੋਲੀਟਿਕਸ ਦਾ ਕਰੈਕਟਰ ਆ ਉਹਦਾ ਸ਼ਿਕਾਰ ਹੋਏ ਆ। ਜਿਵੇਂ ਸਿੱਖਾਂ ਨੂੰ ਅਸੀਂ ਦੇਖਿਆ ਵੀ 84 ਦੇ ਵਿੱਚ ਸਿੱਖ ਨਸਲਕੁਸ਼ੀ ਤੋਂ ਬਾਅਦ ਜਿਹੜਾ ਕਾਂਗਰਸ ਦਾ ਇੰਦਰਾ ਦਾ ਮੁੰਡਾ ਸੀ ਰਾਜੀਵ ਗਾਂਧੀ, ਉਹਨੂੰ ਕਿਵੇਂ ਭਾਰਤ ਦੇ ਜਿਹੜੇ ਬਹੁਗਿਣਤੀ ਲੋਕ ਆ ਉਹਨਾਂ ਨੇ ਇੱਕ ਵੱਡੀ ਮੈਜੋਰਿਟੀ ਦੇ ਕੇ ਉਹਨੂੰ ਪ੍ਰਾਈਮ ਮਿਨਿਸਟਰ ਬਣਾਇਆ ਤੇ ਮੋਦੀ ਵੀ ਹੁਣ ਉਸੇ ਰਾਹ ਤੇ ਆ। ਤੇ ਇਹ ਇੱਕ ਆਮ ਜਿਹੜੀ ਭਾਰਤ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਜਿਹੜੀ ਲੋਕਾਂ ਦੀ ਪਬਲਿਕ ਓਪੀਨੀਅਨ ਹੁੰਦਾ ਜਿਹੜਾ
ਉਹ ਕੋਈ ਸਰਕਾਰ ਦੇ ਇਸ ਅਪਰੋਚ ਦੇ ਨਾਲ ਵੀ ਜਿੱਥੇ ਮਾਈਨੋਰਿਟੀਜ਼ ਨੂੰ ਕੁੱਟਣਾ ਮਾਰਨਾ ਆ, ਤਾਂ ਉਹਦੇ ਨਾਲ ਕੋਈ ਉਹ ਇਹ ਨਹੀਂ ਹੋ ਰਿਹਾ ਕਿ ਲੋਕ ਕਹਿ ਰਹੇ ਕਿ ਸਰਕਾਰ ਮਾੜਾ ਕਰ ਰਹੀ ਆ, ਪਰ ਇਹ ਲੋਕਾਂ ਦਾ ਹੀ ਓਪੀਨੀਅਨ ਆ। ਇੱਕ ਮੈਜੋਰਿਟੀ ਹਿੱਸੇ ਦਾ ਭਾਰਤ ਦੇ ਵਿੱਚ ਲੋਕਾਂ ਦੀ ਸੋਚ ਇਹੋ ਜਿਹੀ ਹੋ ਚੁੱਕੀ ਆ ਵੀ ਜਿਸ ਮੁਤਾਬਕ ਸਰਕਾਰ ਕੰਮ ਕਰ ਰਹੀ ਆ ਜੀ, ਵੀ ਉਹ ਲੋਕਾਂ ਨੂੰ ਖੁਸ਼ ਕਰਨ ਦੇ ਲਈ। ਤੇ ਇਹ ਤੁਸੀਂ ਦੇਖੋ ਵੀ ਜਿਹੜਾ ਇਹ ਕੇਸ ਆ ਹੁਣ ਨਵਾਂ ਉੱਤਰਾਖੰਡ ਦੇ ਵਿੱਚ ਆਇਆ, ਤਾਂ ਉੱਤਰਾਖੰਡ ਮਤਲਬ ਮਾਮਲੇ 'ਚ ਕੀ ਆ ਵੀ ਤੁਸੀਂ ਕਿਹਾ ਵੀ ਚਲੋ ਕਿਸੇ ਦੀ ਰੇਲਵੇ ਦੀ ਜ਼ਮੀਨ ਹੋ ਸਕਦੀ ਹੈ, ਕਿਸੇ ਦੀ ਜ਼ਮੀਨ ਹੋ ਸਕਦੀ ਆ, ਪਰ ਉਹ ਇੱਕ ਲੰਮੇ ਸਮੇਂ ਤੋਂ ਉੱਥੇ ਜਿਹੜੀ ਮਸੀਤ ਆ ਜਾਂ ਮਦਰਸਾ ਹੈ ਜਿਹੜਾ ਉਹਦੇ ਚੱਲਦਾ ਸੀ, ਮਤਲਬ ਉਹਨੂੰ ਇਲੀਗਲ ਕੰਸਟਰਕਸ਼ਨ ਕਹਿ ਕੇ ਢਾਇਆ ਗਿਆ ਤੇ ਕੋਰਟ ਦੇ ਵਿੱਚੋਂ ਸਟੇ ਮਿਲ ਚੁੱਕਿਆ ਸੀ। ਜਿਹੜਾ ਮਤਲਬ ਜਿਹੜੀ ਡਿਮੋਲੀਸ਼ਨ ਆ ਉਹਦੇ ਉੱਤੇ ਤੇ 14 ਫਰਵਰੀ ਦੀ ਤਰੀਕ ਸੀ, ਮਤਲਬ ਵੀਰਵਾਰ ਨੂੰ ਇਹ ਸਟੇ ਕੋਰਟ ਨੇ ਕਹਿ ਦਿੱਤਾ ਸੀ ਵੀ ਮਤਲਬ ਜਿਹੜਾ ਅਗਲਾ ਫੈਸਲਾ ਆ ਉਹ ਅਗਲੀ ਤਰੀਕ ਤੱਕ ਫੈਸਲਾ ਰਾਖਵਾਂ ਰੱਖ ਲਿਆ ਸੀ। ਪਰ ਉਹ ਤੋਂ ਪਹਿਲਾਂ ਹੀ ਜਿਹੜਾ ਕਾਹਲ ਦੇ ਵਿੱਚ ਅਗਲੇ ਦਿਨ ਜਿਵੇਂ ਪੁਲਿਸ ਨੇ ਉੱਥੇ ਕਾਰਵਾਈ ਕੀਤੀ ਆ ਤੇ ਲੋਕਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਫਿਰ ਉੱਥੇ ਲਾਠੀ ਚਾਰਜ ਕਰਕੇ ਲੋਕਾਂ ਤੇ ਤਸ਼ੱਦਦ ਕਰਕੇ ਤੇ ਉਹਨੂੰ ਢਾਇਆ ਗਿਆ। ਤੇ ਫਿਰ ਜਿਹੜਾ ਵਿਰੋਧ ਹੋਇਆ ਤੇ ਫਿਰ ਜਿਵੇਂ 6 ਲੋਕ ਜਿਹੜੇ ਆ ਮਤਲਬ ਮੁਸਲਮਾਨ ਭਾਈਚਾਰੇ ਵੱਲੋਂ ਉਹਨਾਂ ਦੀ ਮੌਤ ਜਿਹੜੀ ਆ ਸਾਰੀ ਪੁਲਿਸ ਕਾਰਵਾਈ 'ਚ ਹੋਈ ਆ। ਤੇ ਅਮਰਵੀਰ ਸਿੰਘ ਜੀ, ਇਹ ਦੇਖੋ ਭਾਰਤ ਦੇ ਵਿੱਚ ਮੁਸਲਮਾਨਾਂ ਦੇ ਨਾਲ ਜਿਸ ਤਰੀਕੇ ਦਾ ਇਹ ਵਿਹਾਰ ਹੋ ਰਿਹਾ, ਮਤਲਬ ਅਸੀਂ ਕਹਿ ਸਕਦੇ ਹਾਂ ਵੀ ਕਈ ਵਾਰ ਬੰਦੇ ਕਹਿੰਦੇ ਆ ਵੀ ਯਾਰ ਇਹ ਰਿਐਕਟ ਕਿਉਂ ਨਹੀਂ ਕਰਦੇ ਜੀ। ਮਤਲਬ ਕਿਤੇ ਦਰਖਤ ਨਾਲ ਬੰਨ੍ਹ ਕੇ ਕਿਸੇ ਥਾਂ ਤੇ ਮੁਸਲਮਾਨ ਨੂੰ ਕੁੱਟਿਆ ਜਾ ਰਿਹਾ ਹੈ ਨਾ, ਕਿਸੇ ਥਾਂ ਦੇ ਉੱਤੇ ਵੀ ਗਊਆਂ ਲਿਜਾਣ ਦਾ ਬਹਾਨਾ ਲਾ ਕੇ ਤੇ ਕਿਸੇ ਥਾਂ ਤੇ ਮੁਸਲਮਾਨਾਂ ਨੂੰ ਮਾਰਿਆ ਜਾ ਰਿਹਾ, ਕਿਤੇ ਲਵ ਜਿਹਾਦ ਦੀ ਗੱਲ ਕਰਕੇ ਮਾਰਿਆ ਜਾ ਰਿਹਾ। ਤਾਂ ਇਹ ਮਤਲਬ ਇਹਦੇ ਨਾਲ ਹੋ ਕੀ ਰਿਹਾ ਵੀ ਉਹ ਇੱਕ ਅਪੀਸਮੈਂਟ ਕਰ ਰਹੇ ਆ ਵੀ ਜਿਹੜਾ ਇੱਕ ਉਹ ਸੈਕਸ਼ਨ ਆ, ਜਿਹੜਾ ਮੈਜੋਰਿਟੀ ਸੈਕਸ਼ਨ ਆ, ਜਿਹੜਾ ਇਸ ਗੱਲ ਤੇ ਖੁਸ਼ ਹੁੰਦਾ ਵੀ ਜਦੋਂ ਤੁਸੀਂ ਮਾਈਨੋਰਿਟੀ ਨੂੰ ਕੁੱਟਦੇ ਹੋ ਤਾਂ ਉਹਦੀ ਅਪੀਸਮੈਂਟ ਦੇ ਲਈ ਇਹ ਸਾਰੀਆਂ ਕਾਰਵਾਈਆਂ ਹੋ ਰਹੀਆਂ, ਜਿਹਦੇ 'ਚ ਹੁਣ ਜਿਹੜਾ ਬਲਡੋਜ਼ਰ ਕਲਚਰ ਇਹ ਲੈ ਕੇ ਆਏ ਆ ਵੀ ਜੇ ਮੁਸਲਮਾਨ ਆਪਣੇ ਹੱਕ ਦੇ ਲਈ ਕੋਈ ਆਵਾਜ਼ ਚੁੱਕਦਾ ਆ ਜਾਂ ਸਰਕਾਰ ਦੇ ਜ਼ੁਲਮ ਦੇ ਖਿਲਾਫ ਕਿਤੇ ਉਹ ਬੋਲਦੇ ਆ, ਕਿਤੇ ਧਰਨਾ ਮੁਜ਼ਾਹਰਾ ਕਰਦੇ ਆ, ਜਿਹੜੀ ਅਸੀਂ ਕਹਿ ਸਕਦੇ ਹਾਂ ਵੀ ਪ੍ਰੋਟੈਸਟ ਕਰਨ ਦੀ ਆਜ਼ਾਦੀ ਹੁੰਦੀ ਆ, ਜੋ ਸ਼ਾਂਤਮਈ ਪ੍ਰੋਟੈਸਟ ਵੀ ਕਰਦੇ ਆ, ਫਿਰ ਸਰਕਾਰ ਨੇ ਹੁਣ ਇਹ ਕਰ ਲਿਆ ਜੀ ਕਿਉਂਕਿ ਜਿਹੜੇ ਪੁਰਾਣੇ ਸ਼ਹਿਰ ਨੇ ਅਮਰਵੀਰ ਸਿੰਘ ਜੀ ਜਿਹੜੇ ਬਣੇ ਹੋਏ ਆ ਉਹਦੇ ਉੱਤੇ ਕੋਈ ਕਾਗਜ਼ ਪੱਤਰ ਨਹੀਂ, ਲੋਕ ਸੀਨਾ ਪਸੀਨਾ ਆਪਣੀ ਮਤਲਬ ਪੀੜ੍ਹੀ ਦਰ ਪੀੜ੍ਹੀ ਜਿਹੜੇ ਆ ਉਹਨਾਂ ਥਾਵਾਂ ਤੇ ਬੈਠੇ ਹੁੰਦੇ ਆ ਜੀ। ਤੇ ਪਰ ਉਹ ਬੈਠੇ ਤਾਂ ਹਿੰਦੂ ਵੀ ਉਵੇਂ ਹੀ ਆ ਤੇ ਮੁਸਲਮਾਨ ਵੀ ਉਵੇਂ ਹੀ ਆ। ਤੇ ਸਰਕਾਰ ਫਿਰ ਕੀ ਕਰਦੀ ਹੈ ਵੀ ਹਾਂਜੀ ਉਹਨਾਂ ਬੰਦਿਆਂ ਨੂੰ ਜਿਹੜੇ ਜਿੱਥੇ ਜਿਸ ਕਿਸੇ ਮੁਹੱਲੇ ਦੇ ਵਿੱਚ ਕੋਈ ਪ੍ਰਦਰਸ਼ਨ ਹੁੰਦਾ ਮੁਸਲਮਾਨਾਂ ਵੱਲੋਂ, ਤਾਂ ਉਸ ਮੁਹੱਲੇ ਦੇ ਵਿੱਚ ਹੀ ਦੇਖੋ ਇਹ ਤੁਹਾਡੇ ਕੋਲ ਕਾਗਜ਼ ਪੱਤਰ ਨਹੀਂ ਹੈਗੇ ਤੇ ਅਗਲੇ ਦਿਨ ਬਲਡੋਜ਼ਰ ਲੈ ਕੇ ਉੱਥੇ ਪੁਲਿਸ ਪਹੁੰਚ ਜਾਂਦੀ ਆ ਤੇ ਉਹਨਾਂ ਦੇ ਜਿਹੜੇ ਘਰ ਢਾਹ ਦਿੱਤੇ ਜਾਂਦੇ ਆ। ਮਤਲਬ ਵੀ ਜਿੱਥੇ ਸਰਕਾਰ ਦਾ ਅਸੀਂ ਕਹਿੰਦੇ ਹਾਂ ਵੀ ਜਿਹੜੇ ਇਹ ਪੱਛਮੀ ਮੁਲਕ ਨੇ, ਇੱਥੇ ਜੇ ਕੋਈ ਬੰਦਾ ਦੋਸ਼ੀ ਵੀ ਆ, ਜੇ ਉਹਨੂੰ ਸਜ਼ਾ ਵੀ ਹੋਈ ਆ, ਤਾਂ ਜਿਹੜੇ ਉਹਦੇ ਬੇਸਿਕ ਫੰਡਾਮੈਂਟਲ ਰਾਈਟ ਆ ਜਿਹੜੇ ਉਹ ਨਹੀਂ ਉਹ ਤੋਂ ਖੋਏ ਜਾਂਦੇ। ਪਰ ਇੱਥੇ ਸਿਰਫ ਸਰਕਾਰ ਦਾ ਕ੍ਰਿਟੀਕ ਕਰਨ ਦੇ ਚੱਲਦਿਆਂ ਜਾਂ ਆਪਣੇ ਹੱਕ ਲਈ ਆਵਾਜ਼ ਚੁੱਕਣ ਦੇ ਚੱਲਦਿਆਂ ਤੁਸੀਂ ਦੇਖੋ ਵੀ ਜਿਹੜਾ ਲੋਕਾਂ ਦੇ ਮੁੱਢਲੇ ਹੱਕ ਹੁੰਦੇ ਆ ਕਿਸੇ ਵੀ ਮਨੁੱਖ ਦੇ, ਜਿਹੜੇ ਰੋਟੀ ਕੱਪੜਾ ਮਕਾਨ ਹੈ ਨਾ, ਵੀ ਉਹ ਮਤਲਬ ਉਹਨਾਂ ਦੇ ਵਿੱਚ ਜਿਹੜਾ ਮਕਾਨ ਆ ਵੀ ਉਹੀ ਸਭ ਤੋਂ ਪਹਿਲਾਂ ਟਾਰਗੇਟ ਤੇ ਲਿਆਂਦੇ ਆ ਵੀ ਬੰਦੇ ਦੇ ਰਹਿਣ ਲਈ ਘਰ ਵੀ ਨਾ ਛੱਡਣਾ, ਵੀ ਬੇਘਰ ਕਰ ਦੇਣਾ ਬੰਦੇ ਨਾਲ ਜੀ। ਤਾਂ ਉਹਦੇ ਨਾਲ ਇਹ ਆ ਵੀ ਉਹ ਇੱਕ ਮੈਸੇਜ ਕਨਵੇ ਕਰ ਰਹੇ ਆ ਵੀ ਤੁਸੀਂ ਸਾਡੇ ਗੁਲਾਮ ਹੋ ਤੇ ਤੁਹਾਨੂੰ ਜਿਹੜੇ ਗੁਲਾਮ ਹੁੰਦੇ ਆ ਉਹਨਾਂ ਨੂੰ ਬੋਲਣ ਦਾ ਹੱਕ ਨਹੀਂ ਹੁੰਦਾ, ਉਹਨਾਂ ਨੂੰ ਵਿਰੋਧ ਕਰਨ ਦਾ ਹੱਕ ਨਹੀਂ ਹੁੰਦਾ। ਤੇ ਜੇ ਤਾਂ ਤੁਸੀਂ ਮਤਲਬ ਜਿੱਦਾਂ ਅਸੀਂ ਰੱਖਦੇ ਹਾਂ ਤੁਹਾਨੂੰ, ਜਿਸ ਦਿਨ ਸਾਡਾ ਜੀਅ ਕੀਤਾ ਤੁਹਾਨੂੰ ਕੁੱਟਣ ਮਾਰਨ ਦਾ ਤੇ ਅਸੀਂ ਕੁੱਟ ਲਿਆ, ਤੇ ਜੇ ਕੁੱਟਣ ਤੋਂ ਬਾਅਦ ਫਿਰ ਤੁਸੀਂ ਸੀ ਵੀ ਨਾ ਕਰਨੀ ਆ, ਤੇ ਜੇ ਤੁਸੀਂ ਸੀ ਵੀ ਕਰੋਗੇ ਤਾਂ ਅਸੀਂ ਤੁਹਾਨੂੰ ਬਸਣ ਜੋਗੇ ਵੀ ਨਾ ਛੱਡਣਾ। ਮਤਲਬ ਜੇ ਬਸਣਾ ਤਾਂ ਗੁਲਾਮਾਂ ਵਾਂਗ ਬਸੋ, ਪਰ ਜੇ ਤੁਸੀਂ ਆਵਾਜ਼ ਸਾਡੇ ਮਤਲਬ ਕੁੱਟਣ ਤੋਂ ਬਾਅਦ ਤੁਸੀਂ ਬੋਲਦੇ ਵੀ ਰੋਂਦੇ ਵੀ ਹੋ ਤਾਂ ਅਸੀਂ ਤੁਹਾਨੂੰ ਬਸਣ ਜੋਗੇ ਵੀ ਨਾ ਛੱਡਣਾ। ਫਿਰ ਉਹਦੇ ਨਾਲ ਇੱਕ ਜਿਹੜਾ ਕਮਿਊਨਿਟੀ ਦੇ ਵਿੱਚ ਫੀਅਰ ਪੈਦਾ ਹੁੰਦਾ ਵੀ ਯਾਰ ਵੀ ਦੇਖੋ ਬੰਦੇ ਦਾ ਜਦੋਂ ਘਰ ਨਹੀਂ ਰਹਿੰਦਾ ਤਾਂ ਜਵਾਕ ਕਿੱਥੇ ਰੱਖਣੇ ਆ। ਮਤਲਬ ਬੰਦਾ ਖੁਦ ਤਾਂ ਲੜ ਲੈਂਦਾ ਆ, ਕੋਈ ਵੀ ਮਤਲਬ ਬੰਦਾ ਹੁੰਦਾ ਵੀ ਅਗਲਾ ਕਹਿੰਦਾ ਮੈਂ ਸੜਕ ਤੇ ਉਤਰ ਕੇ ਆਪ ਲੜ ਲੂ, ਪਰ ਜਦੋਂ ਉਹਦਾ ਘਰ ਉੱਜੜਦਾ ਆ, ਜਦੋਂ ਪਿੱਛੇ ਜਵਾਕ ਸੜਕਾਂ ਤੇ ਆ ਜਾਂਦੇ ਆ, ਫਿਰ ਜਿਹੜਾ ਇੱਕ ਇਮੋਸ਼ਨਲ ਟਰੋਮਾ ਹੁੰਦਾ ਉਹ ਤੋਂ ਫਿਰ ਬੰਦਾ ਬਚਣ ਦੀ ਕੋਸ਼ਿਸ਼ ਕਰਦਾ ਜੀ। ਫਿਰ ਬਚਣ ਦੀ ਕੋਸ਼ਿਸ਼ ਕੀ ਆ ਵੀ ਫਿਰ ਕਹਿੰਦਾ ਬੰਦਾ ਚਲੋ ਜਿਵੇਂ ਰੱਖਦੇ ਆ ਉਵੇਂ ਰਹੀਏ। ਫਿਰ ਉਹ ਕਮਿਊਨਿਟੀ ਜਿਹੜੀ ਆ ਚੁੱਪ ਕਰ ਜਾਂਦੀ ਆ ਤੇ ਦੂਜੇ ਪਾਸੇ ਜਿਹੜੀ ਉਹਨਾਂ ਦੀ ਮੈਜੋਰਟੀ ਕਮਿਊਨਿਟੀ ਆ ਉਹ ਫਿਰ ਇਸ ਗੱਲ ਤੋਂ ਖੁਸ਼ ਹੁੰਦੀ ਆ ਵੀ ਅਸੀਂ ਦਬਾ ਲਏ ਆ, ਵੀ ਇਹ ਹੁਣ ਸਾਡੇ ਮਤਲਬ ਅੱਗੇ ਜਿਵੇਂ ਕਹਿੰਦੇ ਆ ਵੀ ਖੁਸਕਦੇ ਨਹੀਂ ਹਨਾ ਜੀ। ਤੇ ਇਹ ਇੱਕ ਸਾਰੀ ਉੱਥੇ ਪਾਲਿਸੀ ਚੱਲ ਰਹੀ ਹੈ ਸਰਕਾਰ ਦੀ, ਜਿਹਦੇ 'ਚ ਉਹ ਕੁਛ ਮਹੀਨਿਆਂ ਬਾਅਦ ਜਾਂ ਕੁਛ ਟਾਈਮ ਬਾਅਦ ਜਿੱਥੇ ਚੋਣਾਂ ਹੋਣੀਆਂ ਹੁੰਦੀਆਂ ਜਿਹੜੇ ਸੂਬੇ 'ਚ ਜਾਂ ਜਿੱਥੇ ਉਹਨਾਂ ਦਾ ਜੀਅ ਕਰਦਾ ਆ ਉੱਥੇ ਮੁਸਲਮਾਨਾਂ ਨੂੰ ਕੁੱਟ ਲੈਂਦੇ ਆ, ਉਹਨਾਂ ਦੀ ਕੋਈ ਮਸੀਤ ਢਾਹ ਦਿੰਦੇ ਆ,
ਜਾਂ ਅਸੀਂ ਦੇਖਿਆ ਵੀ ਕੋਈ ਉਹਨਾਂ ਦੀ ਧਾਰਮਿਕ ਸਥਾਨ ਆ ਜਿਹੜਾ ਉਹਦੀ ਬੇਹਰਮਤੀ ਕਰ ਦਿੰਦੇ ਆ, ਤਾਂ ਇਹ ਜਲੀਲ ਕੀਤਾ ਜਾ ਰਿਹਾ ਮੁਸਲਮਾਨਾਂ ਨੂੰ। ਤੇ ਇਹ ਹੁਣ ਮਤਲਬ ਜਿਹੜੀ ਇਹਨਾਂ ਦੀ ਇਹ ਪਾਲਿਸੀ ਆ, ਮੈਨੂੰ ਨਹੀਂ ਲੱਗਦਾ ਵੀ ਅਮਰਵੀਰ ਸਿੰਘ ਜੀ, ਅਸੀਂ ਪਿਛਲੇ ਸੈਕਸ਼ਨ 'ਚ ਵੀ ਗੱਲ ਕਰਕੇ ਹਟੇ ਆ ਵੀ ਇੰਡੀਆ ਪੋਲੀਟੀਕਲ ਅਪਰੋਚ ਜਿਹੜੀ ਲੈ ਰਿਹਾ ਜੀ, ਵੀ ਉਹਦੇ 'ਚ ਉਹ ਉਹਨਾਂ ਮੁਲਕਾਂ ਦਾ ਅਲਾਈ ਬਣ ਰਿਹਾ ਜਿਹੜੀ ਆ ਸਾਰੀ ਹੁਣ ਇੱਕ ਗਲੋਬਲ ਵਰਲਡ ਆਰਡਰ ਦੀ ਅਸੀਂ ਜੱਦੋ-ਜਹਿਦ ਚੱਲ ਰਹੀ ਆ, ਜਿਹੜੀ ਕਿ ਅਸੀਂ ਕਹਿੰਦੇ ਆ ਵੀ ਜਿਹੜਾ ਵਰਲਡ ਆਰਡਰ ਹੁੰਦਾ ਆ ਉਹਦੀ ਜਿਹੜੀ ਜੱਦੋ-ਜਹਿਦ ਆ ਉਹ ਇਸ ਗੱਲ ਦੇ ਉੱਤੇ ਆਧਾਰਿਤ ਆ ਵੀ ਪੋਲੀਟੀਕਲ ਮਾਡਲ ਕੀ ਹੋਵੇ। ਤੇ ਉਹ ਪੋਲੀਟੀਕਲ ਮਾਡਲ ਦੇ ਵਿੱਚੋਂ ਜਿਹੜੀ ਜੱਦੋ-ਜਹਿਦ ਆ, ਤਾਂ ਭਾਰਤ ਉਹਦੇ ਵਿੱਚ ਜਿਹੜਾ ਅਥੋਰੀਟੇਰੀਅਨ ਰਜੀਮਸ ਦਾ ਮਾਡਲ ਆ ਉਹਦੇ ਵਾਲਾ ਪਾਸਾ ਫੜ ਰਿਹਾ, ਜਿਹਦੇ 'ਚ ਜਿਹੜਾ ਜਦੋਂ ਭਾਰਤ 1947 'ਚ ਹੋਂਦ 'ਚ ਆਇਆ ਸੀ, ਜਿਹੜੀ ਕੌਂਸਟੀਟਿਊਸ਼ਨ ਦੇ ਵਿੱਚ ਭਾਵੇਂ ਭੀਮ ਰਾਓ ਅੰਬੇਦਕਰ ਹੋਰਾਂ ਦੇ ਯਤਨਾਂ ਸਦਕਾ ਕਹਿ ਲਓ ਵੀ ਜਿਹੜੀ ਮਾੜੀ ਮੋਟੀ ਇੱਕ ਥਾਂ ਮਿਲੀ ਸੀ ਮਾਈਨੋਰਿਟੀਜ਼ ਨੂੰ, ਵੀ ਉਹ ਵੀ ਬਿਲਕੁਲ ਥਾਂ ਅਗਲੇ ਸਾਲਾਂ ਦੇ ਵਿੱਚ ਇੱਥੇ ਨਹੀਂ ਬਚਣੀ। ਤੇ ਬਿਲਕੁਲ ਮਾਈਨੋਰਿਟੀਜ਼ ਨੂੰ ਸਨੱਬ ਕਰਕੇ, ਕੁੱਟ ਮਾਰ ਕੇ, ਤੇ ਇੱਕ ਸਲੇਵਸ ਵਾਂਗ ਜਿਵੇਂ ਅਸੀਂ ਦੇਖਦੇ ਹਾਂ ਵੀ ਜਿਹੜਾ ਅਫਰੀਕਾ ਦਾ ਅਸੀਂ ਹਿਸਟਰੀ ਪੜ੍ਹਦੇ ਹਾਂ ਵੀ ਜਿਵੇਂ ਉੱਥੇ ਸਲੇਵਸ ਨੂੰ ਰੱਖਿਆ ਜਾਂਦਾ ਸੀ, ਹਨਾ ਜੀ, ਵੀ ਉਸ ਤਰੀਕੇ ਦਾ ਇੱਥੇ ਮਾਈਨੋਰਿਟੀਜ਼ ਦੇ ਨਾਲ ਇਹ ਵਿਹਾਰ ਕਰਨ ਦਾ ਮਨ ਬਣਾਈ ਬੈਠੇ ਆ, ਨੀਤੀ ਬਣਾਈ ਬੈਠੇ ਆ, ਤੇ ਉਹਦੇ ਤੇ ਹੀ ਅਮਲ ਕਰ ਰਹੇ ਆ, ਜਿਹਦੇ ਵਿੱਚੋਂ ਇਹ ਸਾਰੇ ਐਕਸ਼ਨਸ ਇਹਨਾਂ ਦੇ ਇਹ ਨਿਕਲ ਰਹੇ ਆ। ਜਿਹੜੀ ਇਹ ਘਟਨਾ ਉੱਤਰਾਖੰਡ ਵਾਲੀ ਵੀ ਅਸੀਂ ਦੇਖੀ ਹੈ। ਜੀ ਬਿਲਕੁਲ, ਨਹੀਂ ਇਹ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਿਸ ਪਾਸੇ ਨੂੰ ਗੱਲ ਜਾਂਦੀ ਹੈ। ਤੇ ਨਾਲ ਹੀ ਨਾਲ ਜਦੋਂ ਅਸੀਂ ਅਮਰੀਕਾ ਦੀ ਗੱਲ ਕਰਦੇ ਹਾਂ, ਅਮਰੀਕਾ ਦੀ ਵੀ ਜਿਹੜੀ ਪਾਲਿਸੀ ਹੈ ਉਹ ਭਾਰਤ ਨੂੰ ਲੈ ਕੇ ਕਿਸ ਪਾਸੇ ਨੂੰ ਕਰਵਟ ਲੈਂਦੀ ਹੈ। ਤੇ ਅੱਜ ਜਿਹੜਾ ਮਤਲਬ ਅਮਰੀਕਾ ਦਾ ਰਿਲੀਜੀਅਸ ਫਰੀਡਮ ਨੂੰ ਲੈ ਕੇ ਕਮਿਸ਼ਨ ਵੀ ਬਣਿਆ ਹੋਇਆ, ਸੈਮੀ ਗਵਰਨਮੈਂਟ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ, ਉਹਨਾਂ ਨੇ ਵੀ ਇਸ ਦੇ ਉੱਤੇ ਬਿਆਨ ਦਿੱਤਾ ਆ। ਤੇ ਉਹਨਾਂ ਦੇ ਜਿਹੜੇ ਹੈਗੇ ਆ ਡੇਵਿਡ ਕਰੀ, ਉਹਨਾਂ ਦੇ ਕਮਿਸ਼ਨਰ, ਉਹਨਾਂ ਨੇ ਸਿੱਧੀ ਗੱਲ ਕਹੀ ਹੈ ਕਿ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਇਜ਼ ਡਿਸਟਰਬਡ ਬਾਈ ਦ ਡੈਮੋਲਿਸ਼ਨ of a mosque in India, including the recent destruction of a mosque in Uttarakhand and inauguration of Ram Temple in Ayodhya on the site of demolished Babri Mosque। ਉਹਨਾਂ ਨੇ ਇਕੱਲਾ ਇਹ ਵਾਇਲੈਂਸ ਨੂੰ ਨਹੀਂ ਕੰਡੈਮ ਕੀਤਾ, ਰੈਦਰ ਜਿਹੜੀ ਰਾਮ ਮੰਦਿਰ ਦੀ ਵੀ ਇਨਾਗਰੇਸ਼ਨ ਕੀਤੀ ਗਈ ਹੈ ਬਾਬਰੀ ਮਸਜਿਦ ਦੀ ਥਾਂ ਦੇ ਉੱਤੇ, ਇਸ ਨੂੰ ਵੀ ਇਹਨਾਂ ਨੇ ਨੋਟਿਸ ਦੇ ਵਿੱਚ ਲੈ ਕੇ ਆਂਦਾ। ਸੋ ਮਤਲਬ ਇਹ ਵੀ ਇੱਕ ਵੱਡੀ ਗੱਲ ਹੈ ਕਿ ਜਿਹੜਾ ਅਮਰੀਕਾ ਦਾ ਰਿਲੀਜੀਅਸ ਫਰੀਡਮ ਦੇ ਉੱਤੇ ਕਮਿਸ਼ਨ ਬਣਿਆ ਹੋਇਆ, ਜੇ ਉਹ ਇਹ ਗੱਲ ਕਹਿ ਰਿਹਾ ਜਾਂ ਇਸ ਗੱਲ ਦਾ ਨੋਟਿਸ ਲੈ ਰਿਹਾ, ਤਾਂ ਮਤਲਬ ਇਹ ਗੱਲ ਸਮਝਣ ਵਾਲੀ ਹੈ ਕਿ ਅਮਰੀਕਾ ਦੇ ਵਿੱਚ ਵੀ ਇਹ ਗੱਲ ਜਿਹੜੀ ਹੈ ਉਹਦਾ ਨੋਟਿਸ ਲਿਆ ਜਾ ਰਿਹਾ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਸਾਡੇ ਲਈ ਵੀ ਮਤਲਬ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਅਸੀਂ ਜਿੱਥੇ ਮਸਜਿਦਾਂ ਦੇ ਉੱਤੇ ਹੁਣ ਹਮਲੇ ਹੋ ਰਹੇ ਆ, ਤੇ ਉੱਥੇ ਹੁਣ ਮਤਲਬ ਸਿੱਖਾਂ ਨੂੰ ਵੀ ਇਸ ਕਿਸਮ ਦੀਆਂ ਜਿਹੜੀਆਂ ਧਮਕੀਆਂ ਨੇ ਉਹ ਮਿਲ ਰਹੀਆਂ ਨੇ। ਹੁਣ ਅਸੀਂ ਗੁਰਦੁਆਰਾ ਗਿਆਨ ਗੋਦੜੀ ਦੀ ਗੱਲ ਕਰਦੇ ਹਾਂ ਜਾਂ ਗੁਰਦੁਆਰਾ ਸਾਹਿਬ ਸਿੱਕਮ ਦੇ ਵਿੱਚ ਗੁਰਦੁਆਰਾ ਡੋਂਗਮਾਰ ਦੀ ਗੱਲ ਕਰਦੇ ਹਾਂ, ਉਹ ਆਲਰੇਡੀ ਉੱਥੋਂ ਖ਼ਤਮ ਕੀਤੇ ਜਾ ਚੁੱਕੇ ਆ। ਤੇ ਹੁਣ ਮਤਲਬ ਉਹ ਵੀ ਸਿੱਧਾ ਇਹੀ ਕਹਿ ਰਹੇ ਆ ਕਿ ਜੀ ਗਿਆਨ ਗੋਦੜੀ ਦੇ ਵਿੱਚ ਜਿਹੜਾ ਤੁਸੀਂ ਗੁਰਦੁਆਰਾ ਸਾਹਿਬ ਦੀ ਗੱਲ ਕਰਦੇ ਹੋ ਉਹ ਤੁਹਾਨੂੰ ਥਾਂ ਕਿਤੇ ਹੋਰ ਦੇ ਦਿੰਦੇ ਆ, ਇਸ ਥਾਂ ਤੋਂ ਹਟ ਕੇ ਦੇ ਦਿੰਦੇ ਆ, ਉੱਥੇ ਤੁਸੀਂ ਜਾ ਕੇ ਗੁਰਦੁਆਰਾ ਸਾਹਿਬ ਸਥਾਪਿਤ ਕਰ ਲਓ। ਸੋ ਮਤਲਬ ਗੱਲ ਇਕੱਲੀ ਮਸਜਿਦਾਂ ਦੀ ਜਾਂ ਮਸੀਤਾਂ ਦੀ ਨਹੀਂ ਹੈ, ਹੋਰ ਘੱਟ ਗਿਣਤੀਆਂ ਦੀ ਨਹੀਂ ਹੈ। ਇਵੈਂਚੁਅਲੀ ਇਹ ਗੱਲ ਸਿੱਖਾਂ ਨੂੰ ਵੀ ਹੰਡਾਉਣੀ ਪੈਣੀ ਹੈ। ਸਿੱਖਾਂ ਦੇ ਉੱਤੇ ਵੀ ਇਹ ਜਿਹੜਾ ਕੁਐਸਚਨ ਹੈ ਉਹ ਵੱਡੇ ਲੈਵਲ ਦੇ ਉੱਤੇ ਲੱਗਾ ਹੋਇਆ। ਅਸੀਂ ਗੁਰਦੁਆਰਾ ਦਿੱਲੀ ਕਮੇਟੀ ਤੋਂ ਲੈ ਕੇ ਹਜ਼ੂਰ ਸਾਹਿਬ ਬੋਰਡ ਦਾ ਅਸੀਂ ਜ਼ਿਕਰ ਕਰਕੇ ਹਟੇ ਹਾਂ, ਜਾਂ ਹੋਰ ਅਸੀਂ ਓਵਰਆਲ ਜਿਹੜੀ ਰਿਲੀਜੀਅਸ ਫਰੀਡਮ ਨੂੰ ਲੈ ਕੇ ਜੋ ਸਿਚੁਏਸ਼ਨ ਬਣੀ ਹੋਈ ਹੈ ਉੱਥੇ, ਉਹ ਵੱਧ ਤੋਂ ਬਦਤਰ ਹੁੰਦੀ ਚਲੀ ਜਾ ਰਹੀ ਹੈ। ਇਹ ਅੱਜ ਦੀ ਰਿਐਲਿਟੀ ਨਜ਼ਰ ਆ ਰਹੀ ਹੈ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਸੁਖਵਿੰਦਰ ਸਿੰਘ ਜੀ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਨੂੰ ਕੰਟੀਨਿਊ ਕਰਦੇ ਹਾਂ।